ਤੇ ਅਗਲੀ ਖਬਰ ਦੇ ਵੱਲ ਵਧੀਏ। ਇਨਕਮ ਟੈਕਸ ਤੋਂ ਸਨਮਾਨਿਤ ਕਹਿੰਦੇ ਟਰਾਈਡੈਂਟ ਵਾਲਿਆਂ ਤੇ ਇਨਕਮ ਟੈਕਸ ਨੇ ਛਾਪੇ ਮਾਰਤੇ ਜੀ। ਪ੍ਰਵੀਨ ਜੀ, ਟਰਾਈਡੈਂਟ ਕੰਪਨੀ ਜਾਂ ਪੰਜਾਬ ਦੇ ਵਿੱਚ ਇੱਕ ਹੋਰ ਕ੍ਰਿਮੀ ਕਿਹੜੀ ਕੰਪਨੀ ਤੇ ਕ੍ਰਿਮੀਕਰ ਕੰਪਨੀ ਤੇ ਛਾਪਾ ਪਿਆ। ਦੋ ਕੰਪਨੀਆਂ ਤੇ ਕੱਲ 35-36 ਥਾਵਾਂ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਸੋ ਇਸ ਮਾਮਲੇ ਦੇ ਵਿੱਚ ਟਰਾਈਡੈਂਟ ਕੰਪਨੀ ਦਾ ਭਾਰਤ ਪੱਧਰ ਤੇ ਵੱਡਾ ਨਾਮ ਹੈ। ਠੀਕ ਹੈ। ਤੇ ਉਹ ਪੇਪਰ ਦਾ ਕੰਮ, ਹੋਰ ਚੀਜ਼ਾਂ ਦਾ ਕੰਮ, ਜੇ ਖਾਸੇ ਕਾਰੋਬਾਰੀਆਂ ਚ। ਸਵਾਲ ਇਹ ਹੈ ਕਿ ਜੇਕਰ ਇਹ ਕੰਪਨੀ ਇਨਕਮ ਟੈਕਸ ਦੀ ਚੋਰੀ ਕਰਦੀ ਆ ਤੇ ਜਿੱਦਣ ਇਨਕਮ ਟੈਕਸ ਵਿਭਾਗ ਵਾਲੇ ਨੂੰ ਸਨਮਾਨਿਤ ਕਰਨਾ ਸੀ ਉਦਣ ਨਹੀਂ ਪਤਾ ਸੀ? ਜੀ ਬਿਲਕੁਲ ਸਹੀ ਹੈ। ਜਿੱਦਣ ਇਸ ਟਰਾਈਡੈਂਟ ਕੰਪਨੀ ਦੇ ਮਾਲਕ ਨੂੰ ਪਦਮ ਸ਼੍ਰੀ ਮਿਲਿਆ, ਵਾਹ, ਨਹੀਂ ਪਤਾ ਸੀ ਜੀ। ਤਾਂ ਚੋਰੀ ਹੋਣ ਨਹੀਂ ਲੱਗੀ। ਪਹਿਲੇ ਦਿਨ ਤੋਂ ਚੋਰੀ ਦੀ ਹੱਥ ਹੋਣੀ ਨਾ ਫਿਰ ਕੰਪਨੀ ਨੂੰ। ਸਰਕਾਰ ਨੂੰ ਪਤਾ ਸੀ, ਫਿਰ ਪਦਮ ਸ਼੍ਰੀ ਕਿਉਂ ਦਿੱਤੇ? ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਟੈਕਸ ਅਦਾ ਕਰਨ ਦੇ ਇਨਾਮ ਵਜੋਂ ਇਨਕਮ ਟੈਕਸ ਵਿਭਾਗ ਟਰਾਈਡੈਂਟ ਕੰਪਨੀ ਨੂੰ ਸਨਮਾਨਿਤ ਕਰ ਚੁੱਕੀ ਹੈ। ਅੱਛਾ। ਤੇ ਟਰਾਈਡੈਂਟ ਕੰਪਨੀ ਨੂੰ ਜਾਂ ਇਹਦੇ ਕੰਪਨੀ ਦੇ ਮੁਖੀ ਨੂੰ ਬਕਾਇਦਾ ਤੌਰ ਤੇ ਪਦਮ ਸ਼੍ਰੀ ਮਿਲਿਆ ਹੋਇਆ। ਚੇਅਰਮੈਨ ਨੇ ਰਜਿੰਦਰ ਗੁਪਤਾ। ਰਜਿੰਦਰ ਗੁਪਤਾ ਨੂੰ ਪਿਛਲੇ ਸਾਲ ਜੂਨ ਮਹੀਨੇ 'ਚ ਪੰਜਾਬ ਨੇ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ। ਸਰਕਾਰਾਂ ਉਹਨੂੰ ਰੁਤਬੇ ਦੇ ਰਹੀਆਂ, ਕੇਂਦਰ ਸਰਕਾਰਾਂ ਨੂੰ ਪਦਮ ਸ਼੍ਰੀ ਦੇ ਰਹੀਆਂ, ਇਨਕਮ ਟੈਕਸ ਵਿਭਾਗ ਉਹਨੂੰ ਸਨਮਾਨਿਤ ਕਰਦਾ ਤੇ ਉਹ ਇਨਕਮ ਟੈਕਸ ਵਿਭਾਗ ਉਹਦੇ ਛਾਪੇ ਵੀ ਮਾਰਦਾ। ਇੰਨਾ ਤਾਂ ਹਿਸਾਬ ਕਿਤਾਬ ਰੱਖੋ ਜੀ ਕਿ ਘੱਟੋ ਘੱਟ ਜਾਂ ਤਾਂ ਤੁਸੀਂ ਇਹ ਨਾ ਦਾਅਵੇ ਕਰੋ ਕਿ ਸਭ ਤੋਂ ਵੱਧ ਇਨਕਮ ਟੈਕਸ ਪਈ ਨੇ। ਹਾਂਜੀ ਹਾਂਜੀ। ਫਿਰ ਭਾਈ ਹੋ ਸਕਦਾ ਕਿ ਜਿਹੜੇ ਬੌਂਡ ਪਾਰਟੀ ਫੰਡ ਦੇ ਨਾਂ ਤੇ ਹੁੰਦੇ ਨੇ ਉਹ ਛੋਟਾ ਰਹਿ ਗਿਆ ਹੋਵੇ, ਇਨਕਮ ਟੈਕਸ ਦਾ ਵੱਧ ਭਰਤਾ ਹੋਵੇ, ਪਾਰਟੀ ਨੂੰ ਬੌਂਡ ਜਿਹੜਾ ਦੇਣਾ ਸੀ, ਫੰਡ ਦੇਣਾ ਸੀ, ਹੈ ਨਾ, ਉਹ ਨਹੀਂ ਦਿੱਤਾ। ਫਿਰ ਅਗਲੇ ਨੇ ਆਪਣੀ ਏਜੰਸੀ ਭੇਜਤੀ ਕਿ ਚੱਕੋ ਇਨਕਮ ਟੈਕਸ ਵਾਲੇ ਜਾਇਓ ਤੁਸੀਂ ਜੀ। ਅੱਜ ਇਨਕਮ ਟੈਕਸ ਆਇਆ, ਕੱਲ ਨੂੰ ਮਾਮਲਾ ਈਡੀ ਕੋਲ ਚੱਲ ਸਕਦਾ। ਹਾਂਜੀ ਹਾਂਜੀ। ਉਹ ਤੋਂ ਬਾਅਦ ਈਡੀ ਨੇ ਸਰਕਾਰ ਆਉਣਾ ਹੁੰਦਾ ਨਾ। ਸੋ ਇਸ ਲਈ ਇਸ ਮਾਮਲੇ ਦੀ ਪੰਜਾਬ 'ਚ ਖਾਸੀ ਚਰਚਾ ਹੈ। ਟਰਾਈਡੈਂਟ ਕੰਪਨੀ ਦੇ ਉੱਤੇ ਕੱਲ 35 ਟੀਮਾਂ ਨੇ ਛਾਪੇ ਮਾਰੇ ਨੇ ਜੀ ਜੀ। ਉਹ ਚਾਹੇ ਉਹਨਾਂ ਦਾ ਦਫ਼ਤਰ ਹੋਵੇ, ਚਾਹੇ ਉਹਨਾਂ ਦੇ ਗੋਦਾਮ ਹੋਣ, ਚਾਹੇ ਉਹਨਾਂ ਦੀਆਂ ਫੈਕਟਰੀਆਂ ਹੋਣ, ਚਾਹੇ ਉਹਨਾਂ ਦੇ ਮਤਲਬ ਕਰਮਚਾਰੀਆਂ ਦੇ ਘਰ ਤੱਕ ਹੋਣ, ਉੱਥੇ ਤੱਕ ਵੀ ਛਾਪੇ ਨੇ। ਚਾਹੇ ਉਹ ਪੰਜਾਬ 'ਚ ਹੋਣ, ਚਾਹੇ ਉਹ ਮੱਧ ਪ੍ਰਦੇਸ਼ 'ਚ ਹੋਣ, ਉੱਥੇ ਤੱਕ ਵੀ ਛਾਪੇ ਨੇ। ਸੋ 35 ਟੀਮਾਂ ਨੇ ਕੱਲ ਛਾਪੇ ਮਾਰੇ ਨੇ। ਇੱਥੋਂ ਤੱਕ ਕਿ ਲੁਧਿਆਣਾ ਦੇ ਜਿਹੜਾ ਸਟੇਟ ਐਕਸਚੇਂਜ ਦਫ਼ਤਰ ਆ, ਹਾਂਜੀ, ਉਸ ਦੇ ਉੱਤੇ ਵੀ ਜਾ ਕੇ ਟੀਮ ਨੇ ਘੇਰਾਬੰਦੀ ਪਾ ਲਈ ਸੀ। ਉੱਥੇ ਵੀ ਮੋਬਾਈਲ ਅੰਦਰ ਲਿਜਾ ਕੇ ਨਹੀਂ ਜਾਣ ਦਿੱਤੇ ਤੇ ਮੁਲਾਜ਼ਮਾਂ ਦੇ, ਕਰਮਚਾਰੀਆਂ ਦੇ, ਮਾਲਕਾਂ ਦੇ, ਉਹਨਾਂ ਦੇ ਸਾਰਿਆਂ ਦੇ ਮੋਬਾਈਲ ਤੇ ਲੈਪਟਾਪ ਦੇਰ ਰਾਤ ਤੱਕ ਪਤਾ ਲੱਗਿਆ ਕਿ ਇਕੱਠੇ ਕਰਕੇ ਲੈ ਗਏ ਨੇ। ਸੋ ਇਹ ਟਰਾਈਡੈਂਟ ਕੰਪਨੀ ਕੀ ਇਹ ਸਿਰਫ ਇਨਕਮ ਟੈਕਸ ਵਿਭਾਗ ਦੀ ਇਨਕਮ ਟੈਕਸ ਦੇ ਹਵਾਲੇ ਨਾਲ ਕਾਰਵਾਈ ਆ ਜਾਂ 2024 ਦੇ ਚੋਣ ਫੰਡ ਦੇ ਹਵਾਲੇ ਨਾਲ ਕਾਰਵਾਈ ਆ, ਇਹਦੀ ਖਾਸੀ ਚਰਚਾ। ਜੀ ਜੀ ਜੀ।